दर्शकों ब्रेक तो बाद थोड़ा स्वागत है। लीडर साहब साड़ी पहली ईमेल आई है कुलदीप सिंह जी दी ते इन्हां दी लिखत दा विषय है गुरु फतेह फ्रॉम मिस्टर पक्का खालिस्तानी। डॉक्टर साहब ਅਤੇ ਬੀਬੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਅਤੇ ਟੀਵੀ 84 ਨੂੰ ਜਿਸ ਨੂੰ ਵਰਲਡ ਦੇ ਪਹਿਲੇ ਸੰਪੂਰਨ ਖਾਲਿਸਤਾਨੀ ਚੈਨਲ ਹੋਣ ਦਾ ਮਾਣ ਹਾਸਲ ਹੈ ਦੀ ਵਧੇਰੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਉਸ ਤੋਂ ਬਾਅਦ ਮੈਂ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੇ ਕਰਨਾ ਚਾਹੁੰਦਾ ਹਾਂ। ਡਾਕਟਰ ਸਾਹਿਬ ਆ ਜੋ ਹਰਿਆਣੇ ਵਿੱਚ ਸੰਤ ਰਾਮਪਾਲ ਦਾ ਰੋਲਾ ਹੈ ਇਸ ਨੂੰ ਮੈਂ ਇੱਕ ਹੋਰ ਐਂਗਲ ਤੋਂ ਵੇਖਦਾ ਹਾਂ। ਪਹਿਲਾਂ ਤਾਂ ਇਹ ਸਰਕਾਰ ਆਪਣੀ ਮਰਜ਼ੀ ਨਾਲ ਬਾਬੇ ਪੈਦਾ ਅਤੇ ਫਨਾ ਕਰਦੀ ਹੈ ਅਤੇ ਸਿੱਖਾਂ ਵਿੱਚ ਤਾਂ ਇਹ ਸਿਰਫ ਪੈਦਾ ਹੀ ਕਰਦੀ ਹੈ। ਰਾਮਪਾਲ ਇੱਕ ਹਿੰਦੂ ਬਾਬਾ ਨਹੀਂ ਹੈ, ਇੱਕ ਕਬੀਰਪੰਥੀ ਹੈ ਜੋ ਰਾਮ ਹਨੂਮਾਨ ਜਾਂ ਕ੍ਰਿਸ਼ਨ ਨੂੰ ਨਹੀਂ ਮੰਨਦਾ। ਇਸ ਦੇ 4-5 ਲੱਖ ਚੇਲੇ ਜੋ ਕਿ ਹਿੰਦੂ ਪਰਿਵਾਰਾਂ ਵਿੱਚੋਂ ਹਨ ਅਤੇ ਵਕਤ ਪੈਣ ਤੇ ਹਿੰਦੂਆਂ ਤੋਂ ਬਾਗੀ ਹੋ ਸਕਦੇ ਸਨ, ਇਸ ਲਈ ਇਸ ਨੂੰ RSS ਹਕੂਮਤ ਨੇ ਖਤਮ ਕਰ ਦਿੱਤਾ। ਦੂਜਾ, ਇਸ ਦੀ ਗ੍ਰਿਫਤਾਰੀ ਅਤੇ ਸੰਤ ਭਿੰਡਰਾਂ ਵਾਲਿਆਂ ਵਿੱਚ ਫਰਕ ਕਰਦੇ ਹਾਂ। ਇਸ ਦੇ 6 ਸਾਲਾਂ ਤੋਂ ਵਾਰੰਟ ਨਿਕਲੇ ਸਨ ਅਤੇ ਵਾਰੰਟ ਉਸ ਨੂੰ ਦਿੱਤੇ ਵੀ ਹੋਏ ਸਨ ਪਰ ਗ੍ਰਿਫਤਾਰ ਨਹੀਂ ਕੀਤਾ। ਉਧਰ ਇੱਕ ਸੱਚੇ ਸਿੱਖ ਸੰਤ ਭਿੰਡਰਾਂ ਵਾਲੇ ਨੂੰ ਬਿਨਾਂ ਵਾਰੰਟ ਦਿੱਤੇ ਹਰਿਆਣੇ ਵਿੱਚ ਪ੍ਰਚਾਰ ਲਈ ਆਏ ਬਿਨਾਂ ਕਸੂਰੋਂ ਗ੍ਰਿਫਤਾਰ ਕਰਨ ਆਏ ਪੁਲਿਸ ਨੇ ਸਿੱਖਾਂ ਦੇ ਘਰ ਘਰ ਜਾ ਕੇ ਕੁੱਟਿਆ, ਮਾਰਿਆ, ਗੋਲੀਆਂ ਚਲਾਈਆਂ ਅਤੇ ਗੁਰਮਤ ਦੀਆਂ ਪੁਸਤਕਾਂ ਵਾਲੀਆਂ ਬੱਸਾਂ ਸਾੜ ਦਿੱਤੀਆਂ। ਫਿਰ ਸ਼ਾਂਤਮਈ ਗ੍ਰਿਫਤਾਰੀ ਵੇਲੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ 30-40 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਤਕਰੀਬਨ 80 ਸਿੰਘ ਜ਼ਖਮੀ ਕਰ ਦਿੱਤੇ। ਜੇਕਰ ਰਾਮਪਾਲ ਦੀ ਜਗ੍ਹਾ ਕੋਈ ਸਿੱਖ ਹੁੰਦਾ ਤਾਂ ਅੱਤਵਾਦੀ ਗਰਦਾਨ ਕੇ ਸੈਂਕੜੇ ਸਿੱਖ ਮਾਰ ਦਿੱਤੇ ਜਾਂਦੇ। ਹੁਣ ਇਹਨਾਂ ਨੂੰ ਪਤਾ ਸੀ ਕਿ ਗੋਲੀ ਚਲਾਇਆ ਹਿੰਦੂ ਹੀ ਮਰਨੇ ਹਨ ਤਾਂ ਇਹਨਾਂ ਆਪਣੀ ਪੁਲਿਸ ਜ਼ਰੂਰ ਫੱਟੜ ਕਰ ਲਈ। ਇਹ ਹੈ ਗੁਲਾਮੀ ਦੀ ਨਿਸ਼ਾਨੀ। ਦੂਜਾ ਵਿਚਾਰ ਇਹ ਹੈ ਕਿ ਗੁਰੂ ਸਾਹਿਬ ਨੇ ਸੰਗਤ ਨੂੰ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਹੈ, ਨਾ ਕਿ ਸੋ ਕਾਲਡ ਪੰਜ ਸਿੰਘ ਸਹਿਬਾਨ ਨੂੰ। ਇਹ ਤਾਂ ਸਿੱਖ ਕੌਮ 5 ਡਿਕਟੇਟਰਾਂ ਦੀ ਗੁਲਾਮ ਹੋ ਗਈ ਹੈ। ਭਾਵੇਂ ਕਿ ਗੱਲ ਇੱਕ ਨੁਕਤੇ ਤੇ ਮੁਕਤੀ ਹੈ, ਉਹ ਨੁਕਤਾ ਆਜ਼ਾਦੀ ਹੈ, ਪਰ ਫਿਰ ਵੀ ਇਹਨਾਂ ਜੱਫੇ ਮਾਰਾਂ ਨੂੰ ਕਿਵੇਂ ਗਲੋਂ ਲਾਇਆ ਜਾਵੇ ਪਲੀਜ਼ ਇਹ ਜ਼ਰੂਰ ਦੱਸਿਓ। ਬਾਕੀ ਗੱਲਾਂ ਫੇਰ ਕਰਾਂਗੇ ਕਿਉਂਕਿ ਈਮੇਲ ਲੰਮੀ ਹੋ ਰਹੀ ਹੈ। ਗਲਤੀ ਦੀ ਮਾਫੀ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਮੈਂ ਇੰਤਜ਼ਾਰ ਹੀ ਕਰ ਰਿਹਾ ਸੀ। ਮੈਂ ਕਿਹਾ ਕਾਫੀ ਅਰਸਾ ਹੋ ਗਿਆ, ਸ਼ਾਇਦ ਜ਼ਿਆਦਾ ਰੁੱਝ ਗਏ ਜਾਪਦੇ ਨੇ, ਪੈਸੇ ਪੂਸੇ ਬਣਾਉਣ ਲੱਗ ਗਏ ਜੀ। ਡਾਲਰ ਨਹੀਂ ਪਾਉਂਡ ਬਣਾਉਂਦੇ ਨੇ ਬੁਲਾਇਆ ਤੁਹਾਡੇ ਜੀ। ਉਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ, ਖਾਲਿਸਤਾਨੀ ਚੈਨਲ ਉਸ ਨੂੰ ਗਰਦਾਨੇ, ਬਹੁਤ ਸ਼ੁਕਰੀਆ। ਉਹਨਾਂ ਦਾ ਮੇਨ ਫੋਕਸ 2 ਮੁੱਦੇ ਨੇ। ਇੱਕ ਤਾਂ ਰਾਮਪਾਲ ਦੀ ਗ੍ਰਿਫਤਾਰੀ ਜ਼ਿਲ੍ਹਾ ਹਿਸਾਰ ਦੇ ਵਿੱਚ, ਔਰ ਉਸ ਬਾਰੇ ਹੁਣ ਕਾਫੀ ਕੁਝ ਹੋਰ ਵੀ ਮੀਡੀਆ 'ਚ ਜਿਵੇਂ ਪੁਲਿਸ ਆਪਣਾ ਕੇਸ ਮਜ਼ਬੂਤ ਕਰਦੀ ਹੈ ਜਾਂ ਆਪਣੇ ਐਕਸ਼ਨ ਨੂੰ ਉਹਨਾਂ ਨੇ ਜਸਟੀਫਾਈ ਕਰਨਾ ਹੈ, ਇਹ ਪ੍ਰਭਾਵ ਨਹੀਂ ਦੇਣਾ ਕਿ ਜਿਵੇਂ ਇਹਨਾਂ ਨੇ ਵੀ ਕਿਹਾ ਔਰ ਅਸੀਂ ਵੀ ਕੱਲ ਜ਼ਿਕਰ ਕੀਤਾ ਸੀ ਕਿ ਵੀ ਕਬੀਰਪੰਥੀ ਹੋਣ ਦੇ ਨਾਤੇ, ਹਾਲਾਂਕਿ ਅਸੀਂ ਕੋਈ ਸਾਰੀਆਂ ਚੀਜ਼ਾਂ ਇਹਨਾਂ ਦੀ ਬਾਬਾ ਕਲਚਰ ਦੀਆਂ ਕਦੇ ਐਂਡੋਰਸ ਨਹੀਂ ਕਰਦੇ, ਇਨਸਾਈਡ ਤਾਂ ਬਹੁਤ ਸਾਰੇ ਫਰਾਡ ਹੀ ਨੇ। ਇਨ ਦਾ ਐਂਡ ਆਫ ਦਾ ਡੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਮਗਰ ਇਹਨਾਂ ਨੇ ਲਾਇਆ ਹੁੰਦਾ ਜੀ। ਪਰ ਫਿਰ ਵੀ ਕੁਝ ਚੀਜ਼ਾਂ ਨੇ ਜਿਹੜੀਆਂ ਇਹ ਉੱਥੇ ਹਿੰਦੂਤਵੀ ਫੋਰਸਿਸ ਨੇ, ਜਦੋਂ ਤੱਕ ਤਾਂ ਇਹ ਜਿਹੜੇ ਸੋ ਕਾਲਡ ਗॉडमैन ਨੇ, ਸਾਧ ਨੇ, ਸੰਤ ਨੇ, ਬਾਬੇ ਨੇ, ਉਹ ਉਹਨਾਂ ਦੇ ਏਜੰਡੇ 'ਚ ਫਿੱਟ ਹੁੰਦੇ ਨੇ ਕਿਉਂਕਿ ਉਹ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਖੁਦ ਵੀ ਹਿੰਦੂਤਵੀ ਉਹ ਵੀ ਕਰੀ ਜਾਣ, ਸੋ ਸਾਰੇ ਰਲ ਮਿਲ ਕੇ ਲੁੱਟ ਰਹੇ ਨੇ ਜੀ। ਔਰ ਜਿਸ ਤਰੀਕੇ ਨਾਲ ਇਹਨਾਂ ਹਿੰਦੂਤਵੀਆਂ ਨੇ 92 ਦੇ ਵਿੱਚ 6 ਦਸੰਬਰ ਨੂੰ ਬਾਬਰੀ ਮਸਜਿਦ ਢਾਣ ਲਈ ਇਹ ਸਾਰੇ ਜਿਹੜੇ ਅਖਾੜੇ ਨੇ ਹਰਿਦੁਆਰ ਦੇ, ਉਹਨਾਂ ਦਾ ਸਹਾਰਾ ਲਿਆ। ਸੋ ਜੋ ਸਾਧੂ ਸੰਤ, ਔਰ ਇਸ ਲਈ ਇਹਨੂੰ ਜਦੋਂ ਕੋਈ ਡਿਸਕ੍ਰਾਈਬ ਕਰਦੇ ਨੇ ਕਈ ਇਸ ਬੀਜੇਪੀ ਦੀ ਰਾਜਨੀਤੀ ਨੂੰ, ਕਿਉਂਕਿ ਮੰਡਲ ਕਮਿਸ਼ਨ ਆਇਆ ਸੀ, ਉਹਨੇ OBC ਨੂੰ ਰਾਈਟ ਦਿੱਤੇ ਸੀ ਰਿਜ਼ਰਵੇਸ਼ਨ ਦੇ, ਔਰ ਉਸ ਤੋਂ ਬਾਅਦ यूपी बिहार च मायावती, मुलायम सिंह यादव, नीतीश लालू, क्योंकि OBC काफ़ी लोग उन्हों की आबादी सी, वो अगे उभरे तो उन्होंने मंडल राजनीति कहा जाता सी कि भी ये मंडल कमिशन चो निकली राजनीति है। तो जदों फिर BJP ने सारे अपने इकट्ठे करके साधु सो कॉल्ड उन्होंने थले मस्जिद ढा के और फिर धर्म के नाम थले राजनीति की तो इनू करमंडल राजनीति कहते हैं क्योंकि बाबे जिन्हें ने हाथ करमंडल रखते हैं। सो कई बार मंडल तो करमंडल तक भी इनू कहा जाता है कि मंडल की राजनीति VP सिंह दे वेले शुरू हुई तो मंडल तो करमंडल तक।
ਸੋ ਜਿਹੜੇ ਖੁਦ ਕਰਮੰਡਲ ਦੀ ਰਾਜਨੀਤੀ ਰੱਖਦੇ ਨੇ ਜਾਂ ਉਹਨਾਂ ਨੇ ਕੀਤੀ ਹੈ, ਸੋ ਉਹਨਾਂ ਨੇ ਵੀ ਇਹ ਦੇਖ ਲਿਆ ਜਾਂ ਉਹਨਾਂ ਨੇ ਹਰ ਥਾਂ ਜਿਹੜੇ ਖੜੇ ਵੀ ਕੀਤੇ ਹੋਏ ਨੇ ਵੀ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਉਹਨਾਂ ਦੀਆਂ ਬੇਸਿਕਸ ਦੇ ਉੱਤੇ ਕੋਈ ਨੁਕਸਾਨ ਕਰ ਸਕਦਾ ਹੈ ਤੇ ਫਿਰ ਉਹ ਝਟਕਾ ਵੀ ਦਿੰਦੇ ਨੇ। ਜਿਵੇਂ ਰਾਮਦੇਵ ਦੇ ਵੇਲੇ ਵੀ, ਕਿਉਂਕਿ ਰਾਮਦੇਵ ਨੂੰ ਉਹਨਾਂ ਨੇ ਐਲਾਨਿਆ ਹੋਇਆ ਸੀ RSS ਨੇ ਕਿ ਜੀ ਸਾਡਾ ਐਂਬੈਸਡਰ ਹੈ, ਪਰ ਉਹਨੇ ਥੋੜਾ ਬਹੁਤ ਖੱਬੇ ਸੱਜੇ ਜਾ ਕੇ ਆਪਣੇ ਜਿਹੜਾ ਬਲਬੂਤੇ ਦੇ ਉੱਤੇ ਕੁਝ ਕਰਨਾ ਚਾਹਿਆ, ਜਿਸ ਤਰੀਕੇ ਦੇ ਨਾਲ ਅੰਨਾ ਹਜ਼ਾਰੇ ਨਾਲ ਉਹ ਰਲਿਆ, ਔਰ ਦੂਜਾ ਉਦੋਂ ਫਿਰ ਉਹਨਾਂ ਨੇ ਥੋੜਾ ਜਿਹਾ ਡਿਸਟੈਂਸ ਕਰ ਲਿਆ। ਪਰ ਫਿਰ ਰਾਮਦੇਵ ਜਦੋਂ ਵਾਪਸ ਇਹਨਾਂ ਦੇ ਦਾਇਰਾਕਾਰ 'ਚ ਆ ਗਿਆ, ਫਿਰ ਉਹਨੂੰ ਦੁਬਾਰਾ ਮੋਦੀ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਉਸ ਤੋਂ ਕੈਂਪੇਨ ਕਰਾਇਆ, ਔਰ ਹੁਣ ਉਹਨੂੰ ਰਿਵਾਰਡ ਵੀ ਕੀਤਾ। 2 ਦਿਨ ਪਹਿਲਾਂ ਹੀ ਜਿਹੜੀ ਹੈ ਰਾਮਦੇਵ ਦੀ Z ਸਿਕਿਉਰਿਟੀ ਕਰ ਦਿੱਤੀ, ਜਿਹਨੂੰ Z ਸਿਕਿਉਰਿਟੀ ਕਹਿੰਦੇ ਨੇ ਕਿ ਜੀ ਇਹ ਬਹੁਤ ਇਹਨੂੰ ਕੋਈ ਖਤਰਾ ਹੋ ਸਕਦਾ। ਸੋ Z ਸਿਕਿਉਰਿਟੀ ਪ੍ਰਾਈਮ ਮਿਨਿਸਟਰ ਦੀ ਹੁੰਦੀ ਹੈ ਜਾਂ ਹਾਇਰ ਅਪਸ ਜਿਹੜੇ ਬਹੁਤ ਜਿਨ੍ਹਾਂ ਦੇ ਉੱਤੇ ਬੜਾ ਖਤਰਾ ਮੰਡਰਾ ਰਿਹਾ ਹੋਵੇ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਇੱਕ ਪਾਸੇ Z ਸਿਕਿਉਰਿਟੀ ਵਾਲੇ ਇਸ ਕਿਸਮ ਦੇ ਲੋਕ ਨੇ। ਸੋ ਮੈਂ ਜਿਵੇਂ ਪਹਿਲਾਂ ਵੀ ਇਸ ਦੇ ਉੱਤੇ ਆਪਣਾ ਵਿਊ ਦਿੱਤਾ ਸੀ ਰਾਮਪਾਲ ਬਾਰੇ, ਹਾਲਾਂਕਿ ਮੈਂ ਉਹਦੀ ਕੋਈ ਜੋ ਉਹਨੇ ਸਭ ਕੁਝ ਕਿਹਾ ਉਹਨੂੰ ਐਂਡੋਰਸ ਕਰਨ ਦਾ ਨਹੀਂ ਹੈ, ਲੇਕਿਨ ਮੈਨੂੰ ਇਹ ਲੱਗਦਾ ਹੈ ਵੀ ਇਹਨੂੰ ਟਾਰਗੇਟ ਇਸ ਲਈ ਤਾਂ ਉੱਥੇ ਬਥੇਰਾ ਫਰਾਡ ਚੱਲ ਰਿਹਾ। ਜਿਹੜੇ ਇਹੀ ਲੋਕ ਜਿਹੜੇ ਸੌਦਾ ਸਾਧ ਨੂੰ, ਰਾਧਾ ਸਵਾਮੀਆਂ ਨੂੰ, ਆਸ਼ੂਤੋਸ਼ ਨੂੰ ਪ੍ਰੋਟੈਕਸ਼ਨ ਦੇ ਰਹੇ ਨੇ, ਰਾਮਪਾਲ ਦੇ ਉੱਤੇ ਕੋਈ ਇਖਲਾਕੀ ਜਿਹੜਾ ਐਲੀਗੇਸ਼ਨ ਨਹੀਂ ਲੱਗਾ ਹੈ, ਕੋਈ ਉਹਨੇ ਕੋਈ ਮਰਡਰ ਨਹੀਂ ਕੀਤੇ, ਕੋਈ ਡਰੱਗਸ ਦਾ ਨਹੀਂ ਹੈ ਜਿਵੇਂ ਬਹੁਤ ਸਾਰੇ ਇਹਨਾਂ ਸਾਰਿਆਂ 'ਚ ਇਨਵੋਲਵ ਨੇ ਕਿਸੇ ਨਾ ਕਿਸੇ ਬਹਾਨੇ ਨਾਲ। ਔਰ ਠੀਕ ਹੈ ਬਾਕੀ ਤਾਂ ਜਿਵੇਂ ਫਰਾਡ ਸੁਪਰਸਟੀਸ਼ਨ ਦੇ ਥੱਲੇ ਆਪਣਾ ਸੌਦਾ ਉਹ ਵੇਚਦੇ ਹੀ ਨੇ, ਔਰ ਲੇਕਿਨ ਧਾਰਮਿਕ ਤੌਰ ਤੇ ਉਹ ਕਬੀਰ ਪੰਥ ਦਾ ਜਿਹੜਾ ਹੈ ਉਸ ਦਾ ਝੰਡਾ ਉਹਨੇ ਚੁੱਕਿਆ ਤੇ ਬ੍ਰਾਹਮਣਵਾਦ ਨੂੰ ਵੀ ਉਹ ਰਿਜੈਕਟ ਕਰਦਾ ਹੈ, ਮੂਰਤੀ ਪੂਜਾ ਨੂੰ ਵੀ ਔਰ ਦੂਸਰੇ ਸਾਰੇ ਪਾਰਟ ਨੂੰ ਵੀ। ਸੋ ਜ਼ਾਹਰ ਹੈ ਵੀ ਇਹਨਾਂ ਨੇ ਜਿਹੜਾ ਪਹਿਲਾਂ ਔਰ ਆਰੀਆ ਸਮਾਜ ਨੂੰ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਬੈਲਟ ਹੈ ਹਿਸਾਰ ਦੀ, ਰੋਹਤਕ ਦੀ, ਜਾਟਾਂ ਨੂੰ ਤਕਲੀਫ ਦਿੰਦਾ, ਸੋ ਉਹਦਾ ਆਸ਼ਰਮ ਬੰਦ ਕਰਾਉਣਾ ਚਾਹਿਆ। ਜੇ ਉਹਦਾ ਕੋਈ ਇਸ ਕਿਸਮ ਦਾ ਹੀ ਹੁੰਦਾ ਸੁਪਰੀਮ ਕੋਰਟ 'ਚੋਂ ਕੋਈ ਇਸ ਕਿਵੇਂ ਜਿੱਤਦਾ, ਲੇਕਿਨ ਜਿੱਤਣ ਦੇ ਬਾਵਜੂਦ ਪੁਲਿਸ ਨੇ ਉਹਦੀ ਜਿਹੜੀ ਆ ਪ੍ਰਾਪਰਟੀ ਰੀਸਟੋਰ ਕਰਾਉਣ 'ਚ ਵਕਤ ਲਾਇਆ। ਸੋ ਜ਼ਾਹਰ ਹੈ ਬੰਦਾ ਫਰਸਟ੍ਰੇਟ ਹੁੰਦਾ ਹੈ ਕਿ ਵੀ ਮੈਂ ਕੇਸ ਵੀ ਲੜਿਆ ਜਿੱਤਿਆ ਤੇ ਮੈਂ ਤੁਹਾਡੇ ਸਿਸਟਮ 'ਚ ਨਹੀਂ ਹੁੰਦਾ, ਉਹ ਬਿਮਾਰੀ ਦੇ ਬਹਾਨੇ ਜਾਂ ਦੂਜੇ ਨਹੀਂ ਆਇਆ। ਸੋ ਇਹ ਨਹੀਂ ਹੈ ਵੀ ਉਹਦੇ ਜਿਹੜਾ ਉਸ ਨੇ ਕੋਈ ਬੰਦੂਕਧਾਰੀ ਰੱਖ ਕੇ ਕੋਈ ਉੱਥੇ ਹਾਂ ਉਹਦੇ ਫਾਲੋਅਰ ਹੋਣਗੇ, ਔਰ ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਇੰਨੇ ਦਿਨ ਰੈਜ਼ਿਸਟ ਕੀਤਾ ਬਾਹਰੋਂ ਆ ਕੇ, ਇਸ ਤੋਂ ਲੱਗਦਾ ਹੈ ਵੀ ਉਸ ਤੇ ਉੱਤੇ ਆਸਥਾ ਰੱਖਣ ਵਾਲਾ ਕਾਫੀ ਸਟਰੋਂਗ ਗਰੁੱਪ ਹੋਏਗਾ, ਔਰ ਬਹੁਤ ਸਾਰੇ ਉਹਨਾਂ 'ਚੋਂ ਦੂਸਰੀਆਂ ਸਟੇਟਾਂ 'ਚੋਂ ਸੀ, ਯੂਪੀ ਬਿਹਾਰ ਵਗੈਰਾ 'ਚੋਂ ਜੀ। ਸੋ ਉਹਨਾਂ ਨੇ ਆਪਣੇ ਵੀਰ ਕੁਲਦੀਪ ਸਿੰਘ ਹੋਰਾਂ ਨੇ ਇਸ ਸਾਰੇ ਨੂੰ ਜਿਹੜਾ ਈਵਨ ਲਾਅ ਐਂਡ ਆਰਡਰ ਦੇ ਹਵਾਲੇ ਨਾਲ ਜਾਂ ਸਿਸਟਮ ਦੇ ਹਵਾਲੇ ਨਾਲ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਦੌਰਾਨ ਦੀਆਂ 2 ਘਟਨਾਵਾਂ ਦੇ ਨਾਲ ਜਿਹੜਾ ਕੀਤਾ। ਪਹਿਲੇ ਜੋ ਗ੍ਰਿਫਤਾਰੀ ਉਹਨਾਂ ਦੀ ਨਹੀਂ ਸੀ ਹੋਈ, ਉਹ ਨਿਕਲ ਗਏ ਸੀ, ਪਰ ਚੰਦੋ ਕਲਾਂ ਕਿਉਂਕਿ ਇਹ ਵਾਕਿਆ ਵੀ ਹਿਸਾਰ ਹਰਿਆਣੇ 'ਚ ਹੋਇਆ, ਚੰਦੋ ਕਲਾਂ ਵੀ ਹਰਿਆਣੇ 'ਚ ਹੈ, ਔਰ ਉਹਨਾਂ ਨੇ ਕਿਹਾ ਵੀ ਉਹਦੇ 'ਚ ਤਾਂ ਕਿਵੇਂ ਉਹਨਾਂ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਸੀ, ਕਿਵੇਂ ਜਿਹੜਾ ਈਵਨ ਸੈਂਚੀਆਂ ਔਰ ਗੁਰਬਾਣੀ ਦੀਆਂ ਪੋਥੀਆਂ ਬੱਸਾਂ ਸਾੜ ਦਿੱਤੀਆਂ ਸੀ। ਔਰ ਚੌਂਕ ਮਹਿਤਾ 20 ਸਤੰਬਰ ਨੂੰ ਜਦੋਂ ਸੰਤਾਂ ਨੇ ਗ੍ਰਿਫਤਾਰੀ ਦਿੱਤੀ ਹੈ, ਉਸ ਵੇਲੇ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈ ਉਹ 25-30 ਸਿੰਘ ਜਿਹੜੇ ਨੇ ਉਹ ਸ਼ਹੀਦ ਕੀਤੇ ਸੀ। ਨੰਬਰ ਮੈਨੂੰ ਯਾਦ ਨਹੀਂ ਹੈ, ਸ਼ਾਇਦ ਦਰਜਨ ਜਾਂ 1.5 ਦਰਜਨ ਜ਼ਰੂਰ ਸੀ, ਹੋ ਸਕਦਾ 25-30 ਵੀ ਹੋਣ। ਉਹਦੀ ਜਿਹੜੀ ਰਿਪੋਰਟ ਵੀ ਸੀ ਉਹ ਤਾਂ ਕਦੇ ਪਬਲਿਕ ਨਹੀਂ ਕੀਤੀ ਉਹਨਾਂ ਨੇ, ਔਰ ਕਾਫੀ ਜ਼ਖਮੀ ਹੋਏ ਸਨ। ਔਰ ਕਿਉਂਕਿ ਮੈਂ ਉਸ ਮੌਕੇ ਖੁਦ ਉੱਥੇ ਸੀ ਔਰ ਮੇਰੇ ਯਾਦਾਂ ਦੇ ਵਿੱਚ ਪਿਆ ਹੋਇਆ ਵੀ ਕਿਵੇਂ ਉਹ ਅਨਪ੍ਰੋਵੋਕਡ ਫਾਇਰਿੰਗ ਸੀ, ਔਰ ਕਿਵੇਂ CRPF ਨੇ ਜਿਹੜਾ ਇਹਦੇ ਬਾਵਜੂਦ ਕਿ ਸੰਤ ਗ੍ਰਿਫਤਾਰੀ ਦੇ ਕੇ ਜਾ ਚੁੱਕੇ ਸੀ, ਸਾਰਾ ਫੰਕਸ਼ਨ ਪੀਸਫੁਲ ਸੀ, ਉਸ ਤੋਂ ਬਾਅਦ ਗੋਲੀ ਚਲਾ ਕੇ ਉਹ ਸਿੱਖਾਂ ਨੂੰ ਮੈਸੇਜ ਦਿੱਤਾ ਗਿਆ ਸੀ ਕਿ ਵੀ ਤੁਹਾਨੂੰ ਅਸੀਂ ਆਉਣ ਵਾਲੇ ਸਮੇਂ 'ਚ ਇੱਕ ਟ੍ਰੇਲਰ ਸੀ ਜਿਹੜਾ ਫਿਰ ਅਸੀਂ ਬਾਅਦ ਦੇ ਵਿੱਚ ਦੇਖਿਆ ਵੀ ਜੂਨ 84 ਔਰ ਉਸ ਤੋਂ ਬਾਅਦ ਕੀ ਹੋਇਆ ਜੀ। ਦੂਸਰਾ ਜਿਹੜਾ ਉਹਨਾਂ ਨੇ ਨੁਕਤਾ ਦਿੱਤਾ ਪੰਜ ਸਿੰਘ ਸਾਹਿਬਾਨ ਦੇ ਨਾਂ ਥੱਲੇ ਜਿਸ ਕਿਸਮ ਦੀ ਇਹ ਧਾਰਮਿਕ ਡਿਕਟੇਟਰਸ਼ਿਪ ਬਣੀ ਹੋਈ ਹੈ, ਔਰ ਉਹਨਾਂ ਨੇ ਕਿਹਾ ਵੀ ਜਿਹੜਾ ਗੁਰੂ ਦਾ ਸਾਨੂੰ ਆਦੇਸ਼ ਹੈ ਉਹ ਤਾਂ ਫੈਸਲਾ ਸੰਗਤ ਕਰੇ ਜੀ, ਜਿਹੜਾ ਹੱਕ ਹੈ ਉਹ ਸੰਗਤ ਦੇ ਕੋਲ ਹੈ, ਔਰ ਇਹਨਾਂ ਨੂੰ ਜੱਫੇਦਾਰਾਂ ਨੂੰ ਕਿਵੇਂ ਗਲੋਂ ਲਾਇਆ ਜਾ ਸਕਦਾ। ਸ਼ਬਦ ਤਾਂ ਠੀਕ ਹੈ, ਇਹ ਵੀ ਕਾਹਦਾ ਜੱਫਾ ਹੈ, ਜੱਫਾ ਤਾਂ ਬਾਦਲ ਦਾ ਹੀ ਵੱਜਾ ਹੋਇਆ, ਔਰ ਇਹ ਫਿਰ ਜਿਵੇਂ ਬਾਦਲ ਉੱਤੋਂ ਹੈ, ਕੋਈ ਉਹਨੂੰ ਉੱਪਰੋਂ ਚੰਬੜਿਆ, ਕੋਈ ਲੱਤ ਫੜੀ ਹੈ ਕਿਸੇ ਨੇ, ਕੋਈ ਉਹਨਾਂ ਦੇ ਪੈਰਾਂ ਨੂੰ ਚੰਬੜਿਆ। ਸੋ ਜੱਫੇ ਵਾਲਿਆਂ ਦੀ
ਇੱਕ ਪੂਰੀ ਲੰਬੀ ਲਾਈਨ ਹੈ ਜੋ ਉੱਤੋਂ ਸਾਰਾ ਹਿੱਲਿਆ ਤੇ ਸਭ ਦੇ ਜੱਫੇ ਟੁੱਟ ਜਾਣੇ ਨੇ ਸਾਰੇ, ਕੋਈ ਇੱਧਰ ਡਿੱਗੇਗਾ ਕੋਈ ਉੱਧਰ ਡਿੱਗੇਗਾ। ਜੀ ਜੀ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਮੰਦਭਾਗੀ ਗੱਲ ਹੈ ਵੀ ਇੱਕ ਪਾਸੇ ਜਿੱਥੇ ਸਾਡੀ ਸਿਆਸੀ ਲੀਡਰਸ਼ਿਪ ਮੁਕੰਮਲ ਤੌਰ ਦੇ ਉੱਤੇ ਇੰਟੈਲੈਕਚੁਅਲੀ ਬੈਂਕਰਪਟ ਹੈ, ਵਿਕੀ ਹੋਈ ਹੈ, ਇਨਕੈਪੇਬਲ ਹੈ, ਉੱਥੇ ਧਾਰਮਿਕ ਹਵਾਲੇ ਨਾਲ ਵੀ ਹੁਣੇ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਕੇ ਹਟੇ ਹਾਂ, ਔਰ ਈਵਨ ਛੋਟੇ ਛੋਟੇ ਗੁਰਦੁਆਰਿਆਂ ਦੇ ਝਗੜਿਆਂ ਦੇ ਮਾਮਲੇ 'ਚ ਵੀ ਜੀ ਕੁਝ ਉਹਨਾਂ ਇਸ਼ੂਜ਼ ਬਾਰੇ ਮੈਂ ਨਿੱਜੀ ਤੌਰ ਤੇ ਜਾਣੂ ਹਾਂ ਕਿ ਕਿਵੇਂ ਜਦੋਂ ਗੁਰਦੁਆਰਿਆਂ ਦੇ ਵਿੱਚ ਕੋਈ ਕਲੈਸ਼ ਦੀ ਲਾਈਨ ਹੁੰਦੀ ਹੈ, ਇੱਕ ਧਿਰ ਜਾ ਕੇ ਉੱਥੇ ਕਿਸੇ ਨਾ ਕਿਸੇ ਤਰੀਕੇ ਨਾਲ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿਹੜੇ ਤਰੀਕੇ ਨਾਲ, ਹਰ ਇੱਕ ਨੂੰ ਪਤਾ ਹੈ, ਉਹ ਆਪਣੇ ਹੱਕ 'ਚ ਇੱਕ ਚਿੱਠੀ ਲੈ ਆਉਂਦੇ ਨੇ ਜੀ ਕਿ ਜੀ ਅਕਾਲ ਤਖਤ ਦਾ ਫਰਮਾਨ ਆ ਗਿਆ ਜੀ ਆਹ ਕਰੋ, ਤੇ ਦੂਜਿਆਂ ਨੂੰ ਪਤਾ ਲੱਗਦਾ ਹੈ ਫਿਰ ਜਿਹੜਾ ਤਰੀਕਾ ਪਹਿਲੇ ਨੇ ਅਪਣਾਇਆ ਹੁੰਦਾ ਹੈ ਉਹ ਥੋੜਾ ਜਿਹਾ ਉਹਦੇ 'ਚ ਹੋਰ ਜੋੜ ਦਿੰਦੇ ਨੇ ਜੀ ਤੇ ਇੱਕ ਚਿੱਠੀ ਫਿਰ ਉਹ ਲੈ ਆਉਂਦੇ ਨੇ ਕਿ ਜੀ ਦੇਖੋ ਉਹ ਆਪਸ ਵਿੱਚ ਲੜੀ ਜਾਂਦੇ ਨੇ, ਆਹ ਦੇਖੋ ਜੀ ਸਾਨੂੰ ਅਕਾਲ ਤਖਤ ਨੇ ਇਹ ਕਿਹਾ ਜੀ ਸਾਡੇ ਨੂੰ। ਲੇਕਿਨ ਜਿਹੜਾ ਹੈ ਉਹ ਸੰਗਤ ਦੇ ਸਾਹਮਣੇ ਇਸ ਸਾਰੇ 'ਚ ਅਕਾਲ ਤਖਤ ਸਾਹਿਬ ਦਾ ਪ੍ਰੈਸਟੀਜ ਜਿਹੜਾ ਹੈ ਉਹ ਬਾਰ-ਬਾਰ ਚੈਲੰਜ ਵੀ ਹੁੰਦਾ ਹੈ, ਥੱਲੇ ਵੀ ਜਾਂਦਾ ਹੈ, ਹਾਸੋਹੀਣੀ ਸਥਿਤੀ ਵੀ ਬਣਦੀ ਹੈ। ਸੋ ਇਹਨਾਂ ਨੂੰ ਕਿਵੇਂ ਗਲੋਂ ਲਾਇਆ ਜਾਏ, ਮੇਰੇ ਕੋਲ ਤਾਂ ਕੋਈ ਇਸ ਦਾ ਸੋਲੂਸ਼ਨ ਨਹੀਂ ਹੈ। ਮੈਂ ਸਮਝਦਾ ਵੀ ਬੇਸ਼ੱਕ ਕਿਉਂਕਿ ਇਹ ਵੀਰ ਪੱਕੇ ਖਾਲਿਸਤਾਨੀ ਨੇ, ਸਮਝਦੇ ਨੇ ਕਿ ਸਮੱਸਿਆ ਦਾ ਹੱਲ ਕੀ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਜਿਸ ਪਾਸੇ ਵੱਲ ਇਹ ਅਸੀਂ ਤਾਂ ਨਹੀਂ ਇਹ ਸਿਚੁਏਸ਼ਨ ਬਣਾ ਤਾਂ ਆਰਐਸਐਸ ਰਿਹਾ, ਅਸੀਂ ਤਾਂ ਜਿਹੜਾ ਉਹ ਬਾਦਲ ਦੇ ਟੋਕਰੀ 'ਚ ਬਹੁਤਿਆਂ ਨੇ ਆਂਡੇ ਸਾਰੇ ਪਾਏ ਹੋਏ ਸੀ, ਤੇ ਜੇ ਹੁਣ ਚੈਲੰਜ ਹੋਏਗਾ ਆਰਐਸਐਸ ਦਾ ਸਿੱਧੇ ਤੌਰ ਤੇ ਡੇਰਾਵਾਦ ਸਭ ਨੂੰ ਇਕੱਠੇ ਕਰਕੇ ਇਹਨਾਂ ਨੂੰ ਸ਼ਾਇਦ ਉਸ ਸਾਰੇ ਚੋਂ ਉਸ ਉਧੇੜ ਬੁਣ ਚੋਂ ਕੋਈ ਸਾਡੀ ਗੱਲ ਅੱਗੇ ਨਿਕਲੇ, ਅਸੀਂ ਧਾਰਮਿਕ ਰਿਫਾਰਮ ਵੱਲ ਵੀ ਸੋਚੀਏ, ਸਿਆਸੀ ਤੌਰ ਤੇ ਨਿਸ਼ਾਨੇ ਦੇ ਵਿੱਚ ਵੀ ਜਿਹੜੀ ਹੈ ਕੋਈ ਦ੍ਰਿੜਤਾ ਦੀ ਲਾਈਨ ਆਏ। ਸੋ ਇਸ ਵੇਲੇ ਅਸੀਂ ਸਰਕਮਸਟੈਂਸਸ ਵੱਲ ਹੀ ਦੇਖ ਰਹੇ ਹਾਂ, ਕੋਈ ਹੋਰ ਬਹੁਤਾ ਸਾਡੇ ਕੋਲ ਦੇਣ ਜਾਂ ਕੋਈ ਸੁਝਾਅ ਨਹੀਂ ਹੈ ਕਿ ਜਿਹਦੇ ਨਾਲ ਅਸੀਂ ਇਸ ਕਿਸਮ ਦੀ ਕੋਈ ਚੇਂਜ ਕਰ ਸਕਦੇ ਹਾਂ। ਜੀ ਇਹਨਾਂ ਦਾ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਂਦਾ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।